3910 ਟੀਚਰਾਂ ਨੂੰ ਨਿਯੁਕਤੀ ਪੱਤਰ ਮਿਲ ਕੇ ਹੈ ਜੀ। ਇਹ ਚੰਗੀ ਗੱਲ ਹੈ ਜੀ। ਇਹਨਾਂ ਨੇ ਕਿਹਾ ਸੀਗਾ ਕਿ ਸ਼ੁਰੂਆਤ ਸਾਡੀ ਜਿਹੜੀ ਹੋਏਗੀ ਨਵੇਂ ਸਾਲ ਦੀ, ਹੈਪੀ ਨਿਊ ਈਅਰ ਦੀ, ਉਹ ਰੋਜ਼ਗਾਰ ਤੋਂ ਹੋਏਗੀ। ਅੱਛੀ ਗੱਲ ਇਹਨਾਂ ਨੇ ਕੀਤੀ ਆ। ਹਜ਼ਾਰਾਂ ਅਧਿਆਪਕ ਜਿਹੜੇ ਆ ਉਹ ਇਹਨਾਂ ਨੇ ਇੱਕੋ ਸੱਟੇ ਜਿੱਦਾਂ ਕਹਿ ਲਓ ਕਿ ਬਈ ਭਰਤੀ ਕੀਤੇ ਆ, ਕੁਝ ਪਹਿਲਾਂ ਵੀ ਕੀਤੇ ਆ। ਵਧੀਆ ਗੱਲ ਹੈ, ਜਿਹੜੀ ਕਾਰਗੁਜ਼ਾਰੀ ਵਧੀਆ ਤਾਂ ਬਿਹਤਰ ਹੈ, ਖਿੱਚੀ ਆਉਣ ਕੰਮ ਚੰਗਾ। ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਹੁਣ ਕੋਈ ਟਾਟਾਂ ਤੇ ਨਹੀਂ ਬੈਠੇਗਾ। ਅੱਜ ਦੇ ਬੱਚਿਆਂ ਨੂੰ ਤੇ ਸ਼ਾਇਦ ਉਹ ਟਾਟ ਸ਼ਬਦ ਜਿਹੜਾ ਨਾ ਯਾਦ ਹੋਵੇ, ਜਿਹੜੇ ਨਿੱਜੀ ਸਕੂਲਾਂ 'ਚ ਪੜ੍ਹਦੇ ਨੇ, ਪਰ ਜਿਨ੍ਹਾਂ ਨੇ ਟਾਟਾਂ ਤੇ ਬੈਠ ਕੇ ਸਲੇਟਾਂ ਲਿਖੀਆਂ ਨੇ, ਫਟੀਆਂ ਲਿਖੀਆਂ ਨੇ, ਪਹਾੜੇ ਪੜ੍ਹੇ ਨੇ, ਉਹਨਾਂ ਨੂੰ ਤੇ ਯਾਦ ਹੈ ਕਿ ਟਾਟ ਵੀ ਸਾਡੇ ਸਰਕਾਰੀ ਸਕੂਲਾਂ 'ਚ ਹੁੰਦੇ ਤੇ ਹਾਲੇ ਵੀ ਹੈਗੇ ਨੇ। ਇਹ ਕਹਿੰਦੇ ਕਿ ਆਪਾਂ ਟਾਟ ਮੁਕਤ ਕਰ ਦੇਵਾਂਗੇ ਸਕੂਲ, ਕੋਈ ਚੱਕਰ ਹੀ ਨਹੀਂ ਹੈਗਾ। ਕਹਿੰਦੇ ਕਿ ਬੱਸਾਂ ਵੀ ਲਾ ਦੇਣੀਆਂ ਨੇ। ਇਹ ਹੁਣ ਗੋਰਿਆਂ ਦੀ ਇੱਧਰ ਨੌਕਰੀ ਵਾਲੀ ਗੱਲ ਨਾ ਹੋ ਜਾਵੇ। ਇਹ ਕਹਿੰਦੇ ਕਿ ਜਿੱਦਾਂ ਨਿੱਜੀ ਬੱਸਾਂ ਨੂੰ ਵੈਨਾਂ ਲੱਗੀਆਂ ਨੇ, ਇਸ ਤਰ੍ਹਾਂ ਹੀ ਆਪਾਂ ਲਾ ਦੇਣੀਆਂ ਨੇ। ਅੱਜ ਜਿਸ ਤਰ੍ਹਾਂ ਮਾਲ ਗੱਡੀਆਂ ਵੀ ਤੁਹਾਨੂੰ ਪਤਾ ਹੀ ਹੈ ਨਾ, ਅਸੀਂ ਆਪਦੀਆਂ ਲੈ ਲਈਆਂ ਸੀ ਪਿੱਛੇ ਜੇ, ਬਾਅਦ ਚ ਫੇਰ ਤੰਗੀ ਫੰਗੀ ਆਈ, ਅਸੀਂ ਵੇਚ ਦਿੱਤੀਆਂ ਨੇ। ਖੈਰ, ਇਹ ਗੱਲਾਂ ਹੁਣ ਕਦੋਂ ਅਮਲ ਚ ਆਉਂਦੀਆਂ ਪਤਾ ਨਹੀਂ ਹੈ, ਪਰ ਵਧੀਆ ਗੱਲ ਹੈ, ਅੱਛੀ ਗੱਲ ਹੈ। ਨਿਯੁਕਤੀਆਂ ਦਿੱਤੀਆਂ ਨੇ ਇਹਨਾਂ ਨੇ, ਚੰਗੀ ਗੱਲ ਆ। ਪਰ ਰੌਲਾ ਇਹ ਆ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਜੇ ਤੁਸੀਂ ਦੇਖੋਗੇ ਤਾਂ ਪ੍ਰਿੰਸੀਪਲ ਦੇ 549 ਅਹੁਦੇ ਖਾਲੀ ਨੇ। ਜੀ ਜੀ। 199 ਟੀਚਰ ਪ੍ਰਮੋਟ ਕਰਕੇ ਪ੍ਰਿੰਸੀਪਲ ਬਣਾਏ ਗਏ, ਪਰ ਉਹ ਪੋਸਟਿੰਗ ਆਰਡਰ ਦਾ ਇੰਤਜ਼ਾਰ ਕਰ ਰਹੇ ਨੇ। ਉਧਰ ਵੀ ਵੇਖਣ ਦੀ ਜ਼ਰੂਰਤ ਆ, ਉਧਰ ਵੀ ਵੇਖਣ ਦੀ ਜ਼ਰੂਰਤ ਹੈ। ਔਰ ਤੁਹਾਨੂੰ ਹਾਇਰ ਐਜੂਕੇਸ਼ਨ ਵੱਲ ਵੀ ਧਿਆਨ ਦੇਣਾ ਪਏਗਾ ਮਾਨ ਸਾਹਿਬ। ਇਹ ਨਹੀਂ ਹੈ ਕਿ ਧੱਕ ਧਕਾ ਕੇ 10ਵੀਂ ਕਰਾ ਦਿਓ, 10ਵੀਂ ਦੇ ਵਿੱਚੋਂ 50% ਇੱਥੇ ਡਾਂਗਾ ਖਾਣ ਜੋਗੇ ਰੱਖ ਲਓ, 50% ਆਈਲੈਸ ਕਰਨ, ਉਹਦੇ ਵਿੱਚੋਂ 20-25% ਕਿਨਾਰੇ ਲੱਗ ਜਾਣ, 25-30% ਘੁੰਮ ਘੁਮਾ ਕੇ ਫੇਰ ਆ ਜਾਏ। ਜੀ ਜੀ। ਹਾਇਰ ਐਜੂਕੇਸ਼ਨ ਤੱਕ ਵੀ ਲੈ ਕੇ ਜਾਓ ਨਾ। ਆ ਤੁਹਾਡਾ ਇੱਥੇ ਪਟਿਆਲੇ ਦਾ ਜਿਹੜਾ ਸਰਕਾਰੀ ਆਯੁਰਵੈਦਿਕ ਕਾਲਜ ਆ, ਉਹਦੇ ਦਾਖਲੇ ਬੈਨ ਕਰ ਦਿੱਤੇ ਕੇਂਦਰ ਨੇ, ਕਿਉਂਕਿ ਤੁਹਾਡੇ ਕੋਲ ਬਾਈ ਉੱਥੇ ਰੈਗੂਲਰ ਪੋਸਟਾਂ ਤੇ ਅਧਿਆਪਕ ਹੀ ਹੈ ਨਹੀਂਗੇ। ਕੀ ਕਰੋਗੇ ਜੀ? ਸੋ ਸਿੱਖਿਆ ਦੇ ਖੇਤਰ ਨੂੰ ਸਮੁੱਚਤਾ ਚ ਲਿਜਾਣਾ ਪਵੇਗਾ ਤੁਹਾਨੂੰ। ਸਮੁੱਚਤਾ ਚ ਲੈ ਕੇ ਚਲੋ। ਗੱਲ ਕੋਈ ਔਖੀ ਨਹੀਂ ਹੈਗੀ, ਕਾਂਟਾ ਖਿੱਚੋਗੇ ਤੇ ਖਿੱਚਿਆ ਜਾਏਗਾ। ਹਿੰਮਤ ਮਾਰੋ, ਕੋਈ ਚੱਕਰ ਨਹੀਂ ਹੈ। ਸਾਲ 6 ਮਹੀਨੇ ਲਾਓ ਜ਼ੋਰ, ਚੰਗੇ ਅਫਸਰ ਬਿਠਾਓ। ਡਮੀ ਡੂਮੀ ਦਾਖਲੇ ਜਿਹੜੇ ਕੀਤੇ ਆ, ਜੋ ਇਹ ਅੰਕੜੇਬਾਜ਼ੀ ਚੱਲਦੀ ਹੈ, ਇਹਨਾਂ ਤੋਂ ਫੁਰਸਤ ਮਿਲੇ ਤਾਂ ਬਸ ਮਾਰ ਕੇ ਝਾਤੀ ਠੀਕ ਠਾਕ ਕਰ ਦੋ, ਬਿਹਤਰ ਨਤੀਜੇ ਆਉਣਗੇ ਇਨ ਫਿਊਚਰ। ਇਹ ਚੰਗੀ ਗੱਲ ਹੈ ਜੀ। ਇਹਨਾਂ ਨੇ ਕਿਹਾ ਸੀਗਾ ਕਿ ਸ਼ੁਰੂਆਤ ਸਾਡੀ ਜਿਹੜੀ ਹੋਏਗੀ ਨਵੇਂ ਸਾਲ ਦੀ, ਹੈਪੀ ਨਿਊ ਈਅਰ ਦੀ, ਉਹ ਰੋਜ਼ਗਾਰ ਤੋਂ ਹੋਏਗੀ। ਅੱਛੀ ਗੱਲ ਇਹਨਾਂ ਨੇ ਕੀਤੀ ਆ। ਹਜ਼ਾਰਾਂ ਅਧਿਆਪਕ ਜਿਹੜੇ ਆ ਉਹ ਇਹਨਾਂ ਨੇ ਇੱਕੋ ਸੱਟੇ ਜਿੱਦਾਂ ਕਹਿ ਲਓ ਕਿ ਬਈ ਭਰਤੀ ਕੀਤੇ ਆ, ਕੁਝ ਪਹਿਲਾਂ ਵੀ ਕੀਤੇ ਆ। ਵਧੀਆ ਗੱਲ ਹੈ, ਜਿਹੜੀ ਕਾਰਗੁਜ਼ਾਰੀ ਵਧੀਆ ਤਾਂ ਬਿਹਤਰ ਹੈ, ਖਿੱਚੀ ਆਉਣ ਕੰਮ ਚੰਗਾ। ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਹੁਣ ਕੋਈ ਟਾਟਾਂ ਤੇ ਨਹੀਂ ਬੈਠੇਗਾ। ਅੱਜ ਦੇ ਬੱਚਿਆਂ ਨੂੰ ਤੇ ਸ਼ਾਇਦ ਉਹ ਟਾਟ ਸ਼ਬਦ ਜਿਹੜਾ ਨਾ ਯਾਦ ਹੋਵੇ, ਜਿਹੜੇ ਨਿੱਜੀ ਸਕੂਲਾਂ 'ਚ ਪੜ੍ਹਦੇ ਨੇ, ਪਰ ਜਿਨ੍ਹਾਂ ਨੇ ਟਾਟਾਂ ਤੇ ਬੈਠ ਕੇ ਸਲੇਟਾਂ ਲਿਖੀਆਂ ਨੇ, ਫਟੀਆਂ ਲਿਖੀਆਂ ਨੇ, ਪਹਾੜੇ ਪੜ੍ਹੇ ਨੇ, ਉਹਨਾਂ ਨੂੰ ਤੇ ਯਾਦ ਹੈ ਕਿ ਟਾਟ ਵੀ ਸਾਡੇ ਸਰਕਾਰੀ ਸਕੂਲਾਂ 'ਚ ਹੁੰਦੇ ਤੇ ਹਾਲੇ ਵੀ ਹੈਗੇ ਨੇ। ਇਹ ਕਹਿੰਦੇ ਕਿ ਆਪਾਂ ਟਾਟ ਮੁਕਤ ਕਰ ਦੇਵਾਂਗੇ ਸਕੂਲ, ਕੋਈ ਚੱਕਰ ਹੀ ਨਹੀਂ ਹੈਗਾ। ਕਹਿੰਦੇ ਕਿ ਬੱਸਾਂ ਵੀ ਲਾ ਦੇਣੀਆਂ ਨੇ। ਇਹ ਹੁਣ ਗੋਰਿਆਂ ਦੀ ਇੱਧਰ ਨੌਕਰੀ ਵਾਲੀ ਗੱਲ ਨਾ ਹੋ ਜਾਵੇ। ਇਹ ਕਹਿੰਦੇ ਕਿ ਜਿੱਦਾਂ ਨਿੱਜੀ ਬੱਸਾਂ ਨੂੰ ਵੈਨਾਂ ਲੱਗੀਆਂ ਨੇ, ਇਸ ਤਰ੍ਹਾਂ ਹੀ ਆਪਾਂ ਲਾ ਦੇਣੀਆਂ ਨੇ। ਅੱਜ ਜਿਸ ਤਰ੍ਹਾਂ ਮਾਲ ਗੱਡੀਆਂ ਵੀ ਤੁਹਾਨੂੰ ਪਤਾ ਹੀ ਹੈ ਨਾ, ਅਸੀਂ ਆਪਦੀਆਂ ਲੈ ਲਈਆਂ ਸੀ ਪਿੱਛੇ ਜੇ, ਬਾਅਦ ਚ ਫੇਰ ਤੰਗੀ ਫੰਗੀ ਆਈ, ਅਸੀਂ ਵੇਚ ਦਿੱਤੀਆਂ ਨੇ। ਖੈਰ, ਇਹ ਗੱਲਾਂ ਹੁਣ ਕਦੋਂ ਅਮਲ ਚ ਆਉਂਦੀਆਂ ਪਤਾ ਨਹੀਂ ਹੈ, ਪਰ ਵਧੀਆ ਗੱਲ ਹੈ, ਅੱਛੀ ਗੱਲ ਹੈ। ਨਿਯੁਕਤੀਆਂ ਦਿੱਤੀਆਂ ਨੇ ਇਹਨਾਂ ਨੇ, ਚੰਗੀ ਗੱਲ ਆ। ਪਰ ਰੌਲਾ ਇਹ ਆ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਜੇ ਤੁਸੀਂ ਦੇਖੋਗੇ ਤਾਂ ਪ੍ਰਿੰਸੀਪਲ ਦੇ 549 ਅਹੁਦੇ ਖਾਲੀ ਨੇ। ਜੀ ਜੀ। 199 ਟੀਚਰ ਪ੍ਰਮੋਟ ਕਰਕੇ ਪ੍ਰਿੰਸੀਪਲ ਬਣਾਏ ਗਏ, ਪਰ ਉਹ ਪੋਸਟਿੰਗ ਆਰਡਰ ਦਾ ਇੰਤਜ਼ਾਰ ਕਰ ਰਹੇ ਨੇ। ਉਧਰ ਵੀ ਵੇਖਣ ਦੀ ਜ਼ਰੂਰਤ ਆ, ਉਧਰ ਵੀ ਵੇਖਣ ਦੀ ਜ਼ਰੂਰਤ ਹੈ। ਔਰ ਤੁਹਾਨੂੰ ਹਾਇਰ ਐਜੂਕੇਸ਼ਨ ਵੱਲ ਵੀ ਧਿਆਨ ਦੇਣਾ ਪਏਗਾ ਮਾਨ ਸਾਹਿਬ। ਇਹ ਨਹੀਂ ਹੈ ਕਿ ਧੱਕ ਧਕਾ ਕੇ 10ਵੀਂ ਕਰਾ ਦਿਓ, 10ਵੀਂ ਦੇ ਵਿੱਚੋਂ 50% ਇੱਥੇ ਡਾਂਗਾ ਖਾਣ ਜੋਗੇ ਰੱਖ ਲਓ, 50% ਆਈਲੈਸ ਕਰਨ, ਉਹਦੇ ਵਿੱਚੋਂ 20-25% ਕਿਨਾਰੇ ਲੱਗ ਜਾਣ, 25-30% ਘੁੰਮ ਘੁਮਾ ਕੇ ਫੇਰ ਆ ਜਾਏ। ਜੀ ਜੀ। ਹਾਇਰ ਐਜੂਕੇਸ਼ਨ ਤੱਕ ਵੀ ਲੈ ਕੇ ਜਾਓ ਨਾ। ਆ ਤੁਹਾਡਾ ਇੱਥੇ ਪਟਿਆਲੇ ਦਾ ਜਿਹੜਾ ਸਰਕਾਰੀ ਆਯੁਰਵੈਦਿਕ ਕਾਲਜ ਆ, ਉਹਦੇ ਦਾਖਲੇ ਬੈਨ ਕਰ ਦਿੱਤੇ ਕੇਂਦਰ ਨੇ, ਕਿਉਂਕਿ ਤੁਹਾਡੇ ਕੋਲ ਬਾਈ ਉੱਥੇ ਰੈਗੂਲਰ ਪੋਸਟਾਂ ਤੇ ਅਧਿਆਪਕ ਹੀ ਹੈ ਨਹੀਂਗੇ। ਕੀ ਕਰੋਗੇ ਜੀ? ਸੋ ਸਿੱਖਿਆ ਦੇ ਖੇਤਰ ਨੂੰ ਸਮੁੱਚਤਾ ਚ ਲਿਜਾਣਾ ਪਵੇਗਾ ਤੁਹਾਨੂੰ। ਸਮੁੱਚਤਾ ਚ ਲੈ ਕੇ ਚਲੋ। ਗੱਲ ਕੋਈ ਔਖੀ ਨਹੀਂ ਹੈਗੀ, ਕਾਂਟਾ ਖਿੱਚੋਗੇ ਤੇ ਖਿੱਚਿਆ ਜਾਏਗਾ। ਹਿੰਮਤ ਮਾਰੋ, ਕੋਈ ਚੱਕਰ ਨਹੀਂ ਹੈ। ਸਾਲ 6 ਮਹੀਨੇ ਲਾਓ ਜ਼ੋਰ, ਚੰਗੇ ਅਫਸਰ ਬਿਠਾਓ। ਡਮੀ ਡੂਮੀ ਦਾਖਲੇ ਜਿਹੜੇ ਕੀਤੇ ਆ, ਜੋ
ਇਹ ਅੰਕੜੇਬਾਜ਼ੀ ਚੱਲਦੀ ਹੈ, ਇਹਨਾਂ ਤੋਂ ਫੁਰਸਤ ਮਿਲੇ ਤਾਂ ਬਸ ਮਾਰ ਕੇ ਝਾਤੀ ਠੀਕ ਠਾਕ ਕਰ ਦੋ, ਬਿਹਤਰ ਨਤੀਜੇ ਆਉਣਗੇ ਇਨ ਫਿਊਚਰ।